ਕੋਈ ਬੰਦਾ ਸੀ ਤੇ ਉਹਦੀ ਜਨਾਨੀ ਦੇ ਵਿੱਚ ਨਾ ਇੱਕ ਐਬ ਸੀ ਕਿ ਹਰ ਗੱਲ ਜਿਹੜੀ ਹੈ ਨਾ ਉਹਨੇ ਬਾਹਰ ਦੱਸਣੀ ਹੁੰਦੀ ਸੀ ਵੀ ਆਪਣੀਆਂ ਸਹੇਲੀਆਂ ਨੂੰ, ਆਪਣੀਆਂ ਭੈਣਾਂ ਨੂੰ, ਆਪਣੇ ਭਰਾਵਾਂ ਨੂੰ, ਮਾਪਿਓ ਨੂੰ ਹਰ ਗੱਲ ਨਾ ਘਰ ਦੀ ਨਿੱਕੀ ਨਿੱਕੀ ਨੋਕ ਝੋਕ ਵੀ ਦੱਸਦੀ ਰਹਿੰਦੀ ਸੀ। ਵੀ ਅੱਜ ਮੈਂ ਬੰਦੇ ਨੂੰ ਕਿਹਾ ਸੀ ਗੋਸ਼ਤ ਲੈ ਕੇ ਆਈ, ਜੋ ਗੋਸ਼ਤ ਨਹੀਂ ਲੈ ਕੇ ਆਇਆ, ਦਾਲ ਲੈ ਕੇ ਆਇਆ ਤੇ ਮੈਂ ਉਹਦੇ ਨਾਲ ਲੜੀ ਆ ਇਸ ਵਾਰੀ ਤੇ ਉਹਨੂੰ ਮੈਨੂੰ ਸਸਤਾ ਸੂਟ ਲੈ ਕੇ ਦਿੱਤਾ ਤੇ ਮੇਰੀ ਉਹਦੇ ਨਾਲ ਲੜਾਈ ਹੋਈ ਏ, ਮੈਂ ਉਹ ਸੂਟ ਨਹੀਂ ਪਾਇਆ, ਮੈਂ ਉਹਦੀ ਬੜੀ ਬੇਇੱਜ਼ਤੀ ਕੀਤੀ ਏ। ਹਰ ਗੱਲ ਨਾਲ ਵਧਾ ਚੜਾ ਕੇ ਨਾ ਤੇ ਦੱਸਣੀ। ਬੰਦਾ ਵਿਚਾਰਾ ਮਾੜਾ ਸੀ, ਆਪਣਾ ਬੁੱਤਾ ਲਾਉਂਦਾ ਰਿਹਾ। ਉਹ ਇਸੇ ਤਰ੍ਹਾਂ ਹੋਇਆ ਕਿ ਬੰਦੇ ਦੇ ਉਹਦਾ ਜਿਹੜਾ ਸੀ ਨਾ ਸਾਂਢੂ ਤੇ ਸਾਲੀ ਉਹ ਆਪਸ 'ਚ ਲੜ ਪਏ। ਉਹਨੇ ਇੱਕ ਦਿਨ ਸੋਚਿਆ ਮੈਂ ਉਹਨਾਂ ਦੀ ਸੁਲ੍ਹਾ ਕਰਾ ਕੇ ਆਉਣਾ ਵਾਂ। ਜਦੋਂ ਉਹਨਾਂ ਦੇ ਘਰ ਗਿਆ ਤੇ ਜਾ ਕੇ ਉਹਨਾਂ ਨੂੰ ਸਮਝਾਉਣ ਲੱਗ ਪਿਆ, ਆਪਣੇ ਦਿਲੋਂ ਬੰਦੇ ਨੂੰ ਸਮਝਾਉਣ ਲੱਗਾ ਆਪਣੇ ਸਾਂਢੂ ਨੂੰ ਵੀ ਇਹ ਨਿੱਕੀਆਂ ਨਿੱਕੀਆਂ ਗੱਲਾਂ ਘਰ 'ਚ ਬਰਦਾਸ਼ਤ ਕਰਨੀਆਂ ਚਾਹੀਦੀਆਂ, ਨਹੀਂ ਲੜਨਾ ਚਾਹੀਦਾ, ਇਹਨਾਂ ਨੂੰ ਮੰਨਿਆ ਕਰੋ, ਜੋ ਵੀ ਕਹਿਣ ਮੰਨ ਲਿਆ ਕਰੋ। ਤੇ ਉਹਨੇ ਕਿਹਾ ਤੂੰ ਕਿਹੜੀ ਮੰਨਣਾ ਮੈਂ, ਤੇਰੀ ਜਨਾਨੀ ਗੋਸ਼ਤ ਕਵੇ ਤੇ ਤੂੰ ਦਾਲ ਲਿਆ ਦੇਣਾ, ਤੇਰੀ ਹਰ ਗੱਲ ਦਾ ਮੈਨੂੰ ਪਤਾ, ਜਿੰਨੀ ਕਾਚ ਤੂੰ ਮੈਂ ਨਾ ਤੂੰ ਢੱਕਿਆ ਰਹਿ। ਤੇ ਜਦੋਂ ਉਹਦੇ ਘਰ ਦੀਆਂ ਗੱਲਾਂ ਉਹਨੇ ਉਹਨੂੰ ਦੱਸੀਆਂ ਨਾ ਤੇ ਉਹਦਾ ਮੂੰਹ ਥੱਲੇ ਨੂੰ ਲਮਕ ਗਿਆ। ਬੰਦਿਆਂ 'ਚ ਬੈਠਿਆ ਕੋਈ ਗੱਲ ਨਾ ਆਈ ਤੇ ਉੱਠ ਕੇ ਘਰ ਆ ਗਿਆ। ਘਰ ਆਣ ਕੇ ਜਨਾਨੀ ਨੂੰ ਆਂਦਾ ਵੀ ਮੈਂ ਮਾੜਾ ਜਾਂ ਚੰਗਾ ਤੇਰਾ ਤੇ ਸਾਰਾ ਹੀ ਬੁੱਤਾ ਲਾਨਾ ਵਾ ਨਾ ਪਿਆ, ਚਲੋ ਚੰਗੇ ਕੱਪੜੇ ਨਹੀਂ ਤਾਂ ਮਾੜੇ ਲੈ ਕੇ ਦੇਣਾ, ਪਰ ਤੈਨੂੰ ਦੱਸ ਕੇ ਕੀ ਲੱਭਾ, ਮੈਨੂੰ ਅੱਜ ਬਿਸਤ ਕਰਵਾਏ ਬੰਦਿਆਂ 'ਚ। ਬੜੀਆਂ ਸਾਰੀਆਂ ਇਸੇ ਤਰ੍ਹਾਂ ਦੀਆਂ ਜਨਾਨੀਆਂ ਨੇ ਕਿ ਜਿਹੜੀਆਂ ਆਪਣੀ ਗੱਲ ਢਿੱਡ 'ਚ ਨਹੀਂ ਪਹੁੰਚਾ ਸਕਦੀਆਂ। ਉਹ ਆਪਣੇ ਰਿਸ਼ਤੇਦਾਰਾਂ ਨੂੰ ਦੱਸਦੀਆਂ, ਉਹਨਾਂ ਦਾ ਕਰਕੇ ਉਹਨਾਂ ਦੇ ਬੰਦੇ ਜਿਹੜੇ ਨੇ ਸ਼ਰਮਿੰਦਾ ਹੁੰਦੇ ਨੇ। ਪਰ ਉਵੇਂ ਦੀਆਂ ਮਾਈਆਂ ਕਿ ਮੇਰੀ ਇਹ ਗੁਜ਼ਾਰਿਸ਼ ਹੈ ਕਿ ਕਮ ਸੇ ਕਮ ਸਾਰੀਆਂ ਕਰਿਆ ਕਰੋ, ਲੇਕਿਨ ਆਪਣੇ ਬੰਦੇ ਦੀ ਇੱਜ਼ਤ ਵੀ ਬਣਾਇਆ ਕਰੋ ਆਪਣੇ ਰਿਸ਼ਤੇਦਾਰਾਂ 'ਚ।